ਲਾਹੌਰ ਤੋਂ ਦਿੱਲੀ ਸਫ਼ਰ ਤਾਂ ਕੋਈ ਨਹੀਂ ਪਰ ਮਾਰ ਲਕੀਰਾਂ ਨੇ ਮੈਂ ਅੰਮ੍ਰਿਤਸਰ ਭਜਦਾ ਆਸਾਂ ਜੇ ਜੱਟ ਬਲ ਲਈ ਬਾਗਾ ਖੋਲੇ ਮੈਂ ਕਿਹਾ ਮਾਰ ਤੁਹਾਨੂੰ ਕਰ ਗਿਆ ਅਫਸਰਦਾ ਕਹਿੰਦਾ ਤਾਂ ਰੋਕ ਲੋ ਹਲੇ ਸ਼ਾਪਿੰਗ ਨਹੀਂ ਕਰਨੀ ਮੈਂ ਤਾਂ ਜਾਂਦੀ ਨਹੀਂ ਬਿਨਾਂ ਕੱਪੜੇ ਲੋ ਬਈ ਰੋਕ ਲਿਆ ਇਹਨਾਂ ਨੂੰ ਜਾਣ ਨਹੀਂ ਦੇਣਾ ਅੱਜ ਮੁੰਡਾ ਰਮਾਣਾ ਏ ਐਡੇ ਵੱਡੇ ਬੰਦੇ ਪਰ ਰੋਂਦੇ ਵੀ ਨਹੀਂ ਚੰਗੇ ਲੱਗਦੇ ਬਈ ਯਾਰ ਤਿਆਰ ਹੀ ਨਾ ਮਿਲਿਆ ਆਏ ਸੀ ਮੈਨੂੰ 13-14 ਨਾਲ ਲੱਗ ਗਏ ਕੀ ਹੋਇਆ ਜੇ ਅੱਡ ਪੱਡ ਸਾਡੇ ਰਾਹ ਹੋ ਗਏ ਬੱਚਿਆਂ ਜੇ ਪਾਲੇ ਸੁਪਨੇ ਸਭ ਤਬਾਹ ਹੋ ਗਏ ਲਿਖੀਆਂ ਨਾ ਤੂੰ ਨਾ ਮੈਂ ਲਿਖੀਆਂ ਭਾਗ ਦੀਆਂ ਅਣਚਾਹੇ ਇਹ ਫਾਸਲੇ ਖਾਮਖਾ ਹੋ ਗਏ ਤੇ ਰੂਹਾਂ ਦੂਰ ਨਹੀਂ ਹੁੰਦੀਆਂ ਪਿੰਡੇ ਲੱਖ ਹੋਵਣ ਰੱਬ ਰੱਖੂਗਾ ਡਰਨਾ ਆਪਾਂ ਨਹੀਂ ਰੁਲਦੇ ਤੇ ਕਿੱਦਾਂ ਕੋਈ ਪਾਬੰਦੀਆਂ ਲਾ ਲਊ ਪ੍ਰੀਤਾਂ ਤੇ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ ਕਿਹਨੂੰ ਜਾਣਦੇ ਤੁਸੀਂ ਇੰਡੀਆ ਤੋਂ ਹਾਂ ਸਿੱਧੂ ਨੂੰ ਸਿੱਧੂ ਮੂਸੇਵਾਲੇ ਨੂੰ ਇਹ ਆ ਜੀ ਸਾਡੇ ਕਿਆਮਤ ਆਮ ਕੀ ਕਹਿੰਦੇ ਇਹਨਾਂ ਨੂੰ ਭਲਾ ਕਿਆਮਤ ਆਮ ਕਿਆਮਤ ਆਮ ਕਿਆਮਤ ਆਮ ਅਸਲਾਮ ਵਾਲੇਕੁਮ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਮੈਂ ਨਾਸਰ ਢਿੱਲੋਂ ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਾਈਵ ਤੇ ਨਵਾਂ ਦਿਨ ਤੇ ਨਵਾਂ ਵਲੌਗ ਨਵਾਂ ਵੀ ਆ ਤੇ ਕੁਝ ਅਫਸਰਦਾ ਵਲੌਗ ਵੀ ਆ ਸਾਡਾ ਵੀਰ ਭਾਜੀ ਅੱਜ ਜਾ ਰਹੇ ਵਾਪਸ ਇੰਡੀਆ ਨੂੰ ਮੁੜਨਾ ਇਹਨਾਂ ਦਾ ਕੋਈ ਜ਼ਰੂਰੀ ਕੰਮ ਸੀ ਅੱਜ ਉਹ ਜਾ ਕੇ ਕਰਨਾ ਨਿਪਟਾਉਣਾ ਤੇ ਅੱਜ ਦਾ ਦਿਨ ਕੁਛ ਇਸ ਤਰ੍ਹਾਂ ਦਾ ਰਹੇਗਾ ਫਿਰ ਇਹਨਾਂ ਨੂੰ ਛੱਡ ਕੇ ਨਾਲ ਰਿਪਨ ਹੋਣੀ ਵੀ ਉਹਨਾਂ ਦੇ ਨਾਲ ਫਿਰ ਆਪਾਂ ਲੈਲਪੁਰ ਨੂੰ ਜਾਣਾ ਪਹਿਲੋਂ ਇਹਨਾਂ ਦੀ ਐਂਟਰੀ ਉਂਟਰੀ ਕਰਵਾ ਕੇ ਐਗਜ਼ਿਟ ਕਰਵਾ ਕੇ ਤੇ ਫਿਰ ਆਪਾਂ ਚੱਲਦੇ ਹਾਂ ਬਾਰਡਰ ਵੱਲ ਠੀਕ ਹੈ ਮੁੰਡਾ ਉਦਾਸ ਹੋ ਗਿਆ ਬਸ ਹੈ ਕੋਲਾ ਔਰ ਉਹ ਤੇ ਨਹੀਂ ਪਿਆ ਉਹੀ ਕੰਮ ਕੀਤਾ ਹੀ ਫਿਰ ਉਹੀ ਕੰਮ ਕੀਤਾ ਹੀ ਨਾ ਮੈਂ ਨਹੀਂ ਮਿਲਦੇ ਰਹਾਂਗਾ ਝੱਟ ਆਇਆ ਕਰਾਂ ਫਿਰ ਠੀਕ ਹੈ ਚੰਗਾ ਨਾਜ਼ੁਕ ਦਿਲ ਦਾ ਮੁੰਡਾ ਬਹੁਤ ਜ਼ਿਆਦਾ ਨਾ ਬਹੁਤ ਨਾਜ਼ੁਕ ਦਿਲ ਦਾ ਸਹੀ ਗੱਲ ਇਹ ਅਮਾਰ ਵੀ ਮਿਲਣ ਆਇਆ ਅਮਾਰ ਸ਼ੁਕਰੀਆ ਤੇਰਾ ਬਾਈ ਭੱਟੀ ਸਾਹਿਬ ਤੁਹਾਡਾ ਵੀ ਸ਼ੁਕਰੀਆ ਤੁਸੀਂ ਮਿਲਣ ਆਏ ਹੋ ਸ਼ੁਕਰੀਆ ਇਹ ਮੁਹੱਬਤਾਂ ਜ਼ਿੰਦਾਬਾਦ ਰਹਿਣ ਹਾਂ ਚਲੋ ਆਓ ਬਵੋ ਇੱਕ ਵਿਕਾਸ ਵਾਲੀ ਗੱਡੀ 'ਚ ਬਹਿ ਜਾ ਤੂੰ ਮਿਲਦੇ ਆ ਜੀ ਬਹੁਤ ਸ਼ੁਕਰੀਆ ਇਹ ਸਾਹ ਜੀ ਨਾਜ਼ੁਕ ਦਿਲ ਦਾ ਮੁੰਡਾ ਸਾਡਾ ਹੈ ਆ ਸਾਲ ਲੱਗਾ ਮੈਂ ਰੋਣ ਵੇ ਤੇ ਹੋ ਜਾ ਵੇ ਨਾਸਰ ਭਾਈ ਮੁਰਸ਼ਦੀ ਮੈਂ ਬਾਟੇ ਬਲੋਗ ਦੀ ਕੱਟ ਲਿਖ ਸੰਗੀ ਅੱਲਾ ਕਰੇ ਆਵਾਜ਼ ਕਲੀਅਰ ਰਹੇ ਨਵਾਂ ਖਤਾ ਲਿਖਿਆ ਤੇ ਇਸੇ ਗੱਲ ਦੀ ਲਿਖਿਆ ਕਿ ਕੈਦ ਹਾਕਿਮ ਮੁਲਕ ਨੂੰ ਮਿਹਨਤ ਕਰਦਾ ਪਿਆਰ ਪ੍ਰੀਤ ਦੀ ਰਾਗਾ ਖੋਲੇ ਕੈਦ ਪਵੇ ਇਸ ਨਫ਼ਰਤ ਨੂੰ ਤੇ ਸਿੱਖ ਦੀ ਯਾਰ ਚਰਾਗਾ ਖੋਲੇ ਲਾਹੌਰ ਤੋਂ ਦਿੱਲੀ ਸਫ਼ਰ ਤਾਂ ਕੋਈ ਨਹੀਂ ਪਰ ਮਾਰ ਲਕੀਰਾਂ ਨੇ ਮੈਂ ਅੰਮ੍ਰਿਤਸਰ ਭਜਦਾ ਆਸਾਂ ਜੇ ਜੱਟ ਬਲ ਲਈ ਬਾਗਾ ਖੋਲੇ ਸਮਝ ਆ ਰਹੀ ਕੀ ਬਾਤ ਮੈਂ ਅੰਮ੍ਰਿਤਸਰ ਭਜਦਾ ਆਸਾਂ ਜੇ ਜੱਟ ਬਲ ਲਈ ਬਾਗਾ ਓਕੇ ਠੀਕ ਹੈ ਸ਼ੁਕਰੀਆ ਮੈਂ ਕਿਹਾ ਮਾਰ ਤੁਹਾਨੂੰ ਕਰ ਗਿਆ ਅਫਸਰਦਾ ਅਫਸਰਦਾ
ਅੱਗੇ ਬੜਾ ਔਖਾ ਟੱਕਿਆ ਹੈ। ਇੱਥੇ ਟਾਈਮ ਲੱਗਣਾ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ। ਲੈ ਨਹੀਂ ਜਾਣਾ ਅੱਛਾ ਉਦਾਂ ਦਾ ਹਾਲੇ ਕੋਈ ਨਹੀਂ, ਹੌਸਲਾ ਕਰ ਲਓ ਥੋੜਾ ਜਿਹਾ, ਕੋਈ ਗੱਲ ਨਹੀਂ। ਰੱਬ ਸੁਣਾ ਰਹਿਮਤ ਕਰੇ। ਕਰੇਨਾ ਕਰੋਨਾ ਲੱਗੀਆਂ ਸਾਡੇ ਪਾਸੇ ਵਾਲੇ ਪਰੇਡ ਵਾਲ ਬਣਾਉਣ ਡਏ ਆ ਜੀ। ਚੱਲ ਰੱਬ ਸੁੱਖ ਰੱਖੇ, ਛੇਤੀ ਬਣੇ ਜੀ। ਉਹ ਵੀ ਸਮਾਨ ਲਾ ਲਈਏ। ਸਮਾਨ ਅੱਜ ਗੁੱਸੇ 'ਚ ਕਾਹਤੋਂ ਫਿਰਦਾ ਹੈ? ਚੱਲਿਆ ਮੈਂ ਹਾਂ ਕਿਹਾ ਚੱਲਿਆ ਮੈਂ, ਦੁਖੀ ਤੂੰ ਲੱਗਣ ਡਿਆ ਜ਼ਿਆਦਾ ਮੈਨੂੰ। ਇਹ ਭਾਜੀ ਆਪਣਾ ਸਾਰੇ ਚੱਲੇ ਆ ਤੇ ਇਧਰੋਂ ਕਾਲਾ ਪੈ ਗਿਆ ਰਿਪਨ ਵੀ। ਰਿਪਨ ਹਾਂਜੀ ਯਾਰ ਰੁਕ ਜਾਂਦਾ ਹਾਲੀ, ਬਹੁਤ ਵੀਜ਼ਾ ਸੀ ਯਾਰ ਤੁਹਾਡਾ ਲੰਮਾ। ਕੋਈ ਨਹੀਂ ਬਾਈ, ਫੇਰ ਆਵਾਂਗੇ ਜੀ ਅਗਲੀ ਵਾਰੀ। ਮੈਂ ਨਹੀਂ ਜਾਣ ਦੇਣਾ, ਤੈਨੂੰ ਦੱਸ ਦਿੱਤਾ ਮੈਂ। ਨਹੀਂ ਅਗਲੀ ਵਾਰੀ ਆਵਾਂਗੇ ਜੀ। ਮੈਂ ਜ਼ਬਰਦਸਤੀ ਰੋਕ ਲੈਣਾ। ਨਾ ਤੁਸੀਂ ਮੈਨੂੰ ਬਾਹ ਫੜ ਕੇ ਖਿੱਚ ਲਿਓ, ਆਪਾਂ ਰੱਸਾ ਕੱਸੀ ਖੇਡਾਂਗੇ ਉੱਥੇ। ਭੈਣ ਜੀ ਜੇ ਬਾਹ ਫੜ ਕੇ ਮੈਂ ਨਹੀਂ ਜਾਣ ਦੇਣਾ ਅੱਜ। ਤੁਸੀਂ ਮੇਰੇ ਘਰ ਨਹੀਂ ਗਏ, ਘਰ ਦੇ ਡੀਕਦੇ ਆ, ਜਾਣ ਨਹੀਂ ਦੇਣਾ ਤੁਹਾਨੂੰ ਅੱਜ। ਮੈਂ ਰੋਕ ਲੈਣਾ। ਕਹਿੰਦੇ ਜੇ ਰੋਕਿਆ ਜਾਂਦਾ ਤਾਂ ਰੋਕ ਲਓ। ਹਲੇ ਸ਼ਾਪਿੰਗ ਨਹੀਂ ਕੀਤੀ, ਮੈਂ ਤਾਂ ਜਾਂਦੀ ਨਹੀਂ ਬਿਨਾਂ ਕੱਪੜੇ। ਲੋ ਬਈ ਰੋਕ ਲਿਆ, ਇਹਨਾਂ ਨੂੰ ਜਾਣ ਨਹੀਂ ਦੇਣਾ ਅੱਜ। ਠੀਕ ਹੈ, ਇਹਨਾਂ ਨੂੰ ਵਾਪਸ ਲੈ ਜਾਣਾ ਮੈਂ ਆਪਣੇ ਹੈਲਪ। ਆਪਾਂ ਇਹ ਤਾਂ ਬਾਰਡਰ ਤੇ ਪਤਾ ਲੱਗੂ ਜੀ ਹੁਣ ਉੱਥੇ ਜਾ ਕੇ ਵੀ ਅਸੀਂ ਰੁਕਦੇ ਆ ਕਿ ਲੰਘਦੇ ਆ। ਹਾਂ ਬੈਗ ਤਾਂ ਚੱਕ। ਲੰਘਣ ਤੇ ਜ਼ੋਰ ਲਾਵਾਂਗੇ ਪੂਰਾ। ਨਹੀਂ ਰੋਕ ਲਿਆ ਤੁਹਾਨੂੰ ਸਮਝ। ਨਾ ਨਾ ਵੀ ਆਪਾਂ ਉੱਥੇ ਐ ਫੜ ਕੇ ਤੁਸੀਂ ਮੈਨੂੰ ਇੱਧਰ ਨੂੰ ਖਿੱਚੋ, ਮੈਂ ਉੱਧਰ ਨੂੰ ਜਾਊਂਗਾ ਤੇ ਫਿਰ ਦੇਖਾਂਗੇ। ਵੀ ਜ਼ੋਰ ਕਿੱਥੇ ਬਹੁਤਾ। ਹਾਂ ਇਹ ਹੈ। ਕਦੋਂ ਆਉਣਾ ਫਿਰ? ਇਹਦੇ ਕਰਦਾ ਹੁੰਦੇ ਫੇਰ ਮੋੜ ਦੀ ਗੱਡੀ। ਬਲਾਵਰ ਕਦੋਂ ਆਉਣਾ ਹੈ? ਮੁੰਡਾ ਰਵਾਣਾ ਹੈ। ਐਡੇ ਵੱਡੇ ਬੰਦੇ ਪਰ ਰੋਂਦੇ ਵੀ ਨਹੀਂ ਚੰਗੇ ਲੱਗਦੇ। ਬਈ ਯਾਰ ਤਿਆਰ ਹੀ ਨਾ ਮਿਲਿਆ। ਆ ਵੇਖ ਲਾ, ਉਹ ਵਾਕਈ ਇਮੋਸ਼ਨਲ ਹੋ ਗਿਆ, ਰੋਣ ਆਂਦਾ। ਇਹਨੂੰ ਮੈਨੂੰ ਵੇਖ ਕੇ ਹੱਸ ਆ ਜਾਂਦਾ। ਨਹੀਂ ਨਹੀਂ ਮੂਵਮੈਂਟ ਤੇ ਵੈਸੇ ਭਾਵੁਕ ਹੀ ਆ, ਉਹਦੇ ਜਿਹੜਾ ਹਾਸਾ ਮਜ਼ਾਕ ਅੱਛਾ ਇੱਕ ਗੱਲਾਂ 'ਚ ਗੱਲ ਸੀ, ਆਪਣਾ ਫਲਕ ਇਹਨਾਂ ਬ੍ਰੇਕਅਪ ਤੇ ਨਹੀਂ ਰੋਇਆ ਜਿੰਨਾ ਅੱਜ ਰੋਇਆ। ਹਾਂ ਸਹੀ ਗੱਲ। ਬੈਠਾ ਹੋਇਆ ਸੀ ਬਾਹਰ ਹੀ ਨਾ, ਉਹ ਅਜੇ ਵੀ ਉਹ ਮਨ ਭਰ ਕੇ ਬੈਠਾ ਹੋਣਾ, ਮੈਨੂੰ ਪਤਾ। ਉਹ ਹੈਗਾ ਮਾਸੂਮ ਜਿਹਾ ਮੁੰਡਾ ਸਾਡਾ। ਮਾਸੂਮ, ਬੜਾ ਪਿਆਰਾ ਬੱਚਾ। ਕਿਹੜੀ ਆਪਣੀ ਨਿਸ਼ਾਨੀ ਦੇ ਕੇ ਜਾ ਰਿਹਾ ਮੈਨੂੰ? ਹੁਣ ਇਹ ਸਾਰਾ ਬੈਗ ਹੀ ਅੱਗੇ ਰੱਖ ਦੇਣਾ ਤੁਹਾਡੇ। ਮੈਂ ਤੇ ਕਹਿੰਦਾ ਪਾਸਪੋਰਟ ਦੇ ਜਾ ਆਪਣਾ। ਤੇ ਕੀ ਨਿਸ਼ਾਨੀ ਦੇਣੀ ਸਹੀ ਦੱਸ। ਬੂਟ ਨਾਈਕੀ ਦੇ ਲੈ, ਤੂੰ ਪਾਏ ਬੂਟ ਪਾਏ ਹੋਣੋ, ਮੈਨੂੰ ਪਾਏ ਨਹੀਂ ਯਾਰ। ਤਿੰਨ ਵਾਰੀ ਪਾਏ ਜੀ। ਚਲੋ ਠੀਕ। ਇਹ ਆਏ ਹੋਏ ਸੀ ਮਤਲਬ 13-14 ਨਾਲ ਲਾ ਕੇ ਵਾਪਸ ਚਲੇ ਗਏ। ਭਾਜੀ ਇੱਥੇ ਆ ਜਾਓ ਥੋੜਾ। ਗੱਲਾਂ ਬਾਤਾਂ ਮਿਲਦੇ ਜੁਲਦੇ ਘੁੰਮਦੇ ਫਿਰਦੇ ਰਹੇ। ਇੰਨਾ ਪਿਆਰ, ਇੰਨਾ ਹਾਂਜੀ ਕੁਝ ਬੋਲਣ ਨੂੰ ਕੁਝ ਖਾਸ ਹੁਣ ਨਾ, ਉਹ ਨਾ ਲਫ਼ਜ਼ ਔੜਦੇ ਆ ਨਾ ਗਲਾ ਸਾਥ ਦਿੰਦਾ ਹੈ। ਮੈਨੂੰ ਭਾਜੀ ਨੇ ਵੀ ਰਾਤ ਕਿਹਾ, ਕਹਿੰਦੇ ਉਹ ਗਾਣਾ ਸੁਣਾਓ। ਬੋਲਣਾ ਔਖਾ ਹੋਇਆ ਪਿਆ ਗਾਣਾ, ਪਤਾ ਨਹੀਂ ਕਿੱਦਾਂ। ਮੈਂ ਵੀ ਚਾਹੁੰਦਾ ਸੀ ਦੋ ਲਾਈਨਾਂ ਤੁਸੀਂ ਉਸ ਗਾਣੇ ਨੇ ਹੈ। ਕਿਉਂਕਿ ਅਸੀਂ ਹਮੇਸ਼ਾ ਇੱਥੇ ਆ ਕੇ ਯਾਦ ਕਰਦੇ ਆ ਨਾ ਉਹ ਗਾਣਾ। ਹੁਣ ਗਾਉਣਾ ਹੈ ਮੈਂ ਗਾਉਣਾ ਉਹ ਗਾਣਾ, ਕਿਉਂਕਿ ਮੈਂ ਹਮੇਸ਼ਾ ਉਹ ਗਾਣਾ ਇਸ ਪੁਆਇੰਟ ਤੇ ਜ਼ਰੂਰ ਲਾਇਆ। ਪਰ ਅੱਜ ਉਸ ਬੰਦੇ ਕੋਲ ਜਿਹਨੂੰ ਅਸੀਂ ਵਿਦਾ ਕਰਨ ਆਏ ਆ, ਹਾਂਜੀ ਉਹਦੇ ਮੂੰਹੋਂ ਗਾਣਾ ਜ਼ਰੂਰ ਸੁਣਨਾ ਹੈ। ਹਾਂਜੀ ਕਿਉਂਕਿ ਉਸ ਗਾਣੇ ਦੇ ਵਿੱਚ ਇੱਕ ਫੀਲ ਆ, ਜਦੋਂ ਜਾਂਦੇ ਆ ਬੰਦਿਆਂ ਨੂੰ ਤੋਰੀ ਦਾ, ਸਾਨੂੰ ਉਹ ਮਹਿਸੂਸ ਹੁੰਦਾ ਸੀ। ਅੱਜ ਉਹ ਬੰਦਾ ਜਿਹੜਾ ਖੁਦ ਆਇਆ, ਉਹਨੂੰ ਅਸੀਂ ਤੋਰਦੇ ਆ, ਉਸ ਚੀਜ਼ ਨੂੰ ਫੀਲ ਕਰਨਾ। ਹਾਂਜੀ ਸੋ ਦਿਓ ਸਾਨੂੰ ਮਾਈਕ। ਲਓ ਜੀ। ਇਹਨੂੰ ਹੁਣ ਰੀਲ ਵੀ ਬਣਾਉਣੀ। ਨਾ ਰੀਲ ਵੀ ਬਣਾਉਣੀ। ਕੀ ਹੋਇਆ ਜੇ ਅੱਗ ਪੱਗ ਸਾਡੇ ਰਾਹ ਹੋ ਗਈ, ਬੱਚਿਆਂ ਦੇ ਪਾਲੇ ਸੁਪਨੇ ਸਭ ਤਬਾਹ ਹੋ ਗਏ। ਲਿਖੀਆਂ ਨਾ ਤੂੰ ਨਾ ਮੈਂ ਲਿਖੀਆਂ ਭਾਗ ਦੀਆਂ, ਬਿਨ ਚਾਹੇ ਇਹ ਫਾਸਲੇ ਖਾਮ ਹੋ ਗਏ। ਤੇ ਰੂਹਾਂ ਦੂਰ ਨਹੀਂ ਹੁੰਦੀਆਂ, ਪਿੰਡੇ ਲੱਖ ਹੋਵਣ,
ਰੱਬ ਰੱਖੂਗਾ ਡਰਨਾ ਆਪਾਂ ਨਹੀਂ ਰੁਲਦੇ ਤੇ ਕਿੱਦਾਂ ਕੋਈ ਪਾਬੰਦੀ ਲਾ ਲਓ ਪ੍ਰੀਤਾਂ ਤੇ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ ਮਿਹਰਬਾਨੀ ਇਹ ਨਿੱਗੀ ਗੱਲ ਖੜੀ ਹੋਈ ਚਾਹ ਬੜੇ ਵੀਡੀਓ ਬਣਾ ਦਿਓ ਵੀਡੀਓ ਚਲੋ ਠੀਕ ਹੈ ਜੀ ਤੇਰਾ ਮਿਲ ਕੇ ਜਾਓ ਤੁਸੀਂ ਬਣਾਉਂਦੇ ਬਨਾਰ ਵਾਰ ਦੇਣਾ ਤੁਸੀਂ ਮੈਨੂੰ ਲੱਗਦਾ ਜਾਂਦੇ ਆ ਠੀਕ ਹੈ ਪੈਸਾ ਦਾ ਖੱਬੇ ਹੱਥ ਉਹ ਮੁੰਡੇ ਨੂੰ ਫੜਾ ਦੇ ਠੀਕ ਹੈ ਭਾਜੀ ਬਹੁਤ ਸ਼ੁਕਰੀਆ ਸਾਨੂੰ ਇਹ ਮਿਲ ਲਓ ਹੁਣ ਤਾਂ ਮਿਲਦੇ ਵੀ ਨਹੀਂ ਦਾਦੇ ਮੰਗਾਉਣਿਆਂ ਦਾ ਇਹੀ ਹੁੰਦਾ ਜਦੋਂ ਪਹਿਲੀ ਵਾਰੀ ਪਰਾਉਣੇ ਧਰਾਉਣੇ ਫਿਰ ਦਾਦੇ ਮੰਗਾਉਣੇ ਹੁਣ ਨਹੀਂ ਜਾਂ ਮੈਂ ਨਹੀਂ ਜਾਣ ਦੇਣਾ ਉਹ ਨਹੀਂ ਨਹੀਂ ਉਹ ਨਹੀਂ ਜਾ ਉਹ ਨਹੀਂ ਨਹੀਂ ਮੈਂ ਆਖਿਆ ਮੈਂ ਵਾਪਸ ਚੱਲਿਆ ਨਹੀਂ ਜਾਣ ਦੇਣਾ ਉਹ ਨਹੀਂ ਲੰਘਣ ਲੱਗਾ ਉਹ ਨਹੀਂ 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 ਆ ਵੇ ਨਾ ਪੈਰ ਰੱਖਿਆ ਲੀਕ ਤੇ ਮੈਂ ਨਹੀਂ ਜਾਣ ਦੇਣਾ ਭਾਈ ਇਹ ਆ ਵੇ ਜਾਣ ਦੋ ਆਪਣੇ ਨਾਲ ਢੱਕ ਲੈ ਲੈ ਬਣਾਏ ਚੰਗਾ ਜੀ ਚੰਗਾ ਜੀ ਚੰਗਾ ਜੀ ਅੱਛਾ ਮਾਈਕ ਲੈ ਲਿਆ ਸੀ ਬਾਈ ਤੋਂ ਮਾਈਕ ਲੈ ਲਿਆ ਮੇਰੇ ਕੋਲ ਆਂਦੇ ਭੌਂ ਕੇ ਨਹੀਂ ਵੇਖਣਾ ਮੇਰਾ ਕੰਮ ਖਰਾਬ ਹੋ ਜਾਣਾ ਭਾਈ ਵੀਰ ਬਹੁਤੇ ਭਾਵਕ ਹੋ ਗਏ ਇਮੋਸ਼ਨਲ ਹੋ ਗਏ ਚਲੋ ਕ੍ਰਾਸ ਕਰ ਗਏ ਚਲੀਏ ਆਪਾਂ ਹੁਣ ਆਓ ਜੀ ਹੈਲੋ ਆ ਗੱਲ ਸੁਣ ਨਹੀਂ ਜਾਣ ਦੇਣਾ ਤੈਨੂੰ ਉਹ ਨਹੀਂ ਯਾਰ ਅਸੀਂ ਜਾ ਉਹ ਨਹੀਂ ਉਹ ਨਹੀਂ ਖਿੱਚੋ ਮੈਨੂੰ ਪਿੱਛੇ ਉਹ ਨਹੀਂ ਜਾਣ ਦੇਣਾ ਚੱਲ ਰਹਿ ਪਈ ਯਾਰ ਨਹੀਂ ਯਾਰ ਹੈਂ ਨਹੀਂ ਮੈਨੂੰ ਜਾਣ ਦੋ ਨਹੀਂ ਯਾਰ ਉਹ ਜਾਣ ਦੇ ਯਾਰ ਨਹੀਂ ਨਹੀਂ ਤੁਸੀਂ ਦਾਦੇ ਮੰਗਾਉਣੇ ਕਰਤੇ ਯਾਰ ਕਮਾਉਂਦੇ ਤਾਂ ਹੈ ਨਹੀਂ ਕਮਾਉਂਦੇ ਕਿਤੇ ਹੈ ਨਹੀਂ ਲਾਹੌਰ ਤੋਂ ਹੀ ਨਹੀਂ ਕੱਢਦੇ ਲਾਹੌਰ ਲਈ ਬੈਠੇ ਆ ਐਨੇ ਚੱਲ ਆ ਜਾ ਮੰਨ ਜਾ ਪ੍ਰੋਮਿਸ ਕਰੋ ਪਹਿਲਾਂ ਪੱਕਾ ਪੱਕਾ ਅਲੀ ਭਾਈ ਦੱਸੋ ਇਹਨੂੰ ਘੁਮਾਵਾਂਗੇ ਨਾ ਜਾ ਨਵੀਆਂ ਥਾਵਾਂ ਹਾਂ ਨਵੀਆਂ ਥਾਵਾਂ ਚੱਲ ਫਿਰ ਮੰਨ ਜਾਣਾ ਆ ਜਾ ਫਿਰ ਇੱਧਰ ਚੱਲ ਚੱਲ ਨਾ ਬੰਦਾ ਬਣਾ ਲਿਆ ਆਪਾਂ ਜ਼ੀਰੋ ਲਾਈਨ ਕ੍ਰਾਸ ਕਰ ਲੱਗਾ ਸੀ ਆ ਕ੍ਰਾਸ ਕਰ ਚੱਲੇ ਕਿੱਥੇ ਤੁਸੀਂ ਜਿੱਥੋਂ ਦੇ ਮਲੇਰਕੋਟਲਾ ਪੰਜਾਬ ਹੁਣੇ ਆਏ ਹੋ ਚੱਲੇ ਜੋ ਮੈਂ ਜਾ ਕੇ ਆਈ ਅੱਛਾ ਕੀ ਰਿਸ਼ਤੇਦਾਰੀ ਇੱਥੇ ਤੁਹਾਡੀ ਹਾਂਜੀ ਮੇਰੀ ਹਮਸੀਰਾ ਹੀ ਉੱਥੇ ਆਪਣੇ ਫੈਸਲਾਬਾਦ ਉਹ ਮੇਰੇ ਸ਼ਹਿਰ ਹੀ ਆ ਫਿਰ ਕੇ ਹਾਂਜੀ ਅੱਛਾ ਮੈਂ ਫੈਸਲਾਬਾਦ ਵੀ ਤਲਾਸ਼ ਕੀਤਾ ਤੁਹਾਨੂੰ ਅੱਛਾ ਅੱਛਾ ਮਿਲਿਆ ਨਹੀਂ ਹਾਊਸ ਮੈਨੂੰ ਮੈਂ ਇੱਥੇ ਲਾਹੌਰ ਸਾਂ ਅੱਛਾ ਅੱਛਾ ਹਾਂ ਚਲੋ ਯਾਦਾਂ ਰਹਿਣਗੀਆਂ ਨਾਲ ਤੁਹਾਡੇ ਸ਼ੁਕਰੀਆ ਜੀ ਅਸੀਂ ਬਹੁਤ ਯਾਦ ਕਰਦੇ ਹਾਂ, ਬਹੁਤ ਉਧਰ ਅੱਛਾ ਸਾਰਿਆਂ ਨੂੰ ਸਲਾਮ ਦਿਓ ਮੇਰਾ ਆਪਣੇ ਮਲੇਰਕੋਟਲੇ ਵਾਲਿਆਂ ਨੂੰ ਠੀਕ ਹੈ ਬਹੁਤ ਥੋੜੇ ਆਪਣੇ ਦੇਖੀ ਦੇ ਨੂੰ। ਮੋਬਾਈਲ ਦੇ ਉੱਪਰ ਆ ਬਸ ਤੁਹਾਡਾ ਵੀ ਆ ਜਾਊਗਾ ਸ਼ੁਕਰੀਆ ਓਕੇ ਜੀ ਤੇੜ ਪਈ ਨਾਲ ਹੀ ਤੇੜ ਪਈ ਬਾਰਡਰ ਨੂੰ ਪਾਰ ਖਲੋ ਗਏ ਜਾ ਕੇ ਲੈ ਹੁਣ ਕਰ ਦੋ ਇੱਕ ਵਾਰੀ ਉਹ ਪਿਆ ਇਹ ਲੈ ਬਈ ਤੋੜ ਕੇ ਵੀਰ ਸਿੰਘ ਉਹਨਾਂ ਨੂੰ ਤੇ ਇਹਨਾਂ ਨੂੰ ਜ਼ਬਰਦਸਤੀ ਮੋੜ ਲਿਆ ਤੇ ਹੁਣ ਆਪਾਂ ਘੁੰਮਣਾ ਫਿਰਨਾ ਭੈਣ ਨੂੰ ਮੈਂ ਕਿਹਾ ਭਾਈ ਭੈਣ ਪਹਿਲੋਂ ਮੰਨ ਗਈ ਆ ਤੇ ਭਰਾ ਮੇਰਾ ਜਿਹੜਾ ਨਾ ਔਖਾ ਮੰਨਿਆ ਵਲੌਗ ਜਿਹੜੇ ਆ ਧੁੱਕ ਕੱਢੀ ਆਉਣੀ ਆ ਸਮਝ ਨਹੀਂ ਆ ਰਿਹਾ ਉੱਥੇ ਕੀ ਕੁਝ ਦੇਖਣਾ ਕੀ ਰੱਖਣਾ ਮੈਂ ਨਾ ਕੜਾਹ ਬਣਾ ਦੇਣਾ ਆਪਾਂ ਉਹ ਕੀ ਕਹਿੰਦੇ ਵਲੋਗਾਂ ਦਾ? ਉਹ ਆਂਦਾ ਪਿਛਲੀ ਵਾਰੀ ਨੇ ਅਸੀਂ ਮੁਲਤਾਨ ਗਏ ਨਾ ਤੇ ਅਸੀਂ 5 ਜਾਣੇ 5 ਵਲੌਗਰ ਅੱਗੋਂ ਜਿਹੜਾ 6ਵਾਂ ਸਾਨੂੰ ਲੈਣਾ ਉਹ ਵੀ ਵਲੌਗਰ ਆਂਦਾ ਸਾਡੇ ਨਾਲ ਰਾਣਾ ਸਾਹਿਬ ਨਾ ਰਾਣਾ ਸਾਹਿਬ ਆਂਦੇ ਵੀ ਸਾਰੇ ਦੋਸਤੋ ਜਿਵੇਂ ਆਪਾਂ ਐਂਡਿੰਗ ਕਰੀਦੀ ਆ ਆ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ 5-6ਵੇਂ ਵਲੌਗ ਸਹੀ ਹੈ ਸੋ ਇਸ ਤੋਂ 5-6 ਵਲੌਗ ਤੁਹਾਨੂੰ ਵੇਖਣ ਨੂੰ ਮਿਲਣਗੇ ਮੁxtਲਿਫ ਕਿਸਮ ਦੇ ਵਲੌਗ ਵਿੱਚੋਂ ਵਿੱਚ ਵੱਜਦੇ ਰਹਿਣਗੇ ਹੁਣ ਟੱਕਰਾਂ ਹੁੰਦੀਆਂ ਰਹਿਣਗੀਆਂ ਵਲੌਗਾਂ ਦੀਆਂ ਕਿਵੇਂ ਲਾਇਆ ਚਿਣਕੇ ਲਾਇਆਗਾ ਐਵੇਂ ਨਹੀਂ ਲਾਇਆ ਐਵੇਂ ਕਰਕੇ ਲਾਇਆ ਚਿਣਕੇ ਲਾਇਆ ਸਿੱਧੇ ਕਰਕੇ ਲਾਇਆ ਚਾਹ ਫੇ ਕਿਲੋ ਕਿ ਦੇ ਦੇ ਦੋ ਛਾਪੜਾਂ 'ਚ ਪਾ ਦੇ ਕਿਲੋ ਘੱਟ ਦੇ ਕਿਲੋ ਅਮਰੂਦ ਮੈਂ ਖਾ ਲਈਏ
ਭੁੱਖ ਲੱਗੀ ਥੋੜੀ ਜੀ, ਪਰ ਅਮਰੂਦਾਂ ਨਾਲ ਹੋਰ ਲਵਾ ਲਈਏ, ਫਿਰ ਰੱਜ ਕੇ ਖਾਵਾਂਗੇ। ਸਹੀ ਆ। ਅਮਰੂਦਾਂ ਨਾਲ ਭੁੱਖ ਲੱਗੇ ਤੇ ਮੈਂ ਸੁਣਿਆ ਸੇਬਾਂ ਨਾਲ ਲੱਗਦੀ ਹੈ। ਅਮਰੂਦਾਂ ਨਾਲ ਵੀ ਲੱਗਦੀ ਆ। ਹਾਂ ਦੇਖਦੇ, ਮੈਂ ਤਾਂ ਜਿੱਦਣ ਆਇਆ ਬਹੁਤ ਖਾ ਰਿਹਾ, ਅੱਛਾ। ਢਿੱਡ ਦੁਖਣ ਲੱਗ ਲਿਆ। ਬਹੁਤੇ ਕੱਚੇ ਨਾ ਤੋੜ ਦਿਓ, ਚੱਬੇ ਨਾ ਜਾਣ ਸਾਡੇ ਕੋਲ। ਇਹ ਕੌਣ ਆ ਮੁੰਡਿਓ? ਹੈਂ? ਕਿੱਥੋਂ ਆਇਆ? ਇੰਡੀਆ ਤੋਂ ਆਇਆ? ਨਹੀਂ ਹਾਂ। ਪਾਕਿਸਤਾਨ ਦੇ। ਪਾਕਿਸਤਾਨ ਦੇ? ਓਏ ਇੰਡੀਆ ਦਾ। ਇੰਡੀਆ ਦੇ ਨੇ ਭਾਈ। ਓਏ ਇੰਡੀਆ ਦਾ। ਕਿਹਨੂੰ ਜਾਣਦੇ ਤੁਸੀਂ ਇੰਡੀਆ ਤੋਂ? ਹਾਂ ਸਿੱਧੂ ਨੂੰ? ਸਿੱਧੂ ਮੂਸੇਵਾਲੇ ਨੂੰ? ਆਉਂਦਾ ਗਾਣਾ ਕੋਈ? ਸੁਣਾ ਫਿਰ, ਸੁਣਾ। ਉਹ ਕਾ ਕਿਸ ਨਾਲ ਵਿਰਾਟ ਕੋਹਲੀ ਦੀ ਆਂਦਾ ਸਿੱਧੂ ਮੂਸੇਵਾਲੇ ਨੂੰ ਜਾਣਦੇ, ਨਾਲੇ ਨਾ ਵਿਰਾਟ ਕੋਹਲੀ ਨੂੰ। ਹਾਂ ਸਹੀ ਗੱਲ ਹੈ। ਹਾਂ ਵਿਰਾਟ ਕੋਹਲੀ ਖੋਜੇ। ਵਿਰਾਟ ਆਂਦਾ ਕੀ ਸੀ? ਕਿਹੜਾ ਪੀਣਾ? ਅੱਛਾ ਸੰਮੀ ਤੋਂ ਹਟ ਕੇ ਅੱਛਾ ਗਾਜਰ ਤੇ ਸਾਰੇ ਵੇਖ ਗਾਜਰ ਚੁਕੰਦਰ ਵਾਲੇ ਵਿੱਚ ਵਧੀਆ ਚਾਹ ਬਰਫ ਵੀ ਨਹੀਂ ਪਾਉਣੀ ਬਰਫ ਨਾ ਸ਼ੂਗਰ ਤੇ ਕਾਲਾ ਨਮਕ ਪਾ ਕੇ ਨਾ ਤੇ ਅਸੀਂ ਉਹਨੇ ਦਫ਼ਤਰ ਪਹੁੰਚੇ ਹੀ ਆ। ਚਾਹ ਬਣਾ ਲਿਆ ਤੇ ਤੁਸੀਂ ਪੀਣਾ ਤੇ ਖਾਣਾ। ਠੀਕ ਹੈ ਪੱਕਾ। ਹਾਂਜੀ ਕੀ ਹੈ? ਲਾਹੌਰ ਤੋਂ ਜਾਂਦੇ ਪਏ ਆ ਲੈਲਪੁਰ ਨੂੰ, ਮੇਰੇ ਘਰ ਵੱਲ ਨੂੰ, ਤੇ ਸ਼ਾਮਾਂ ਪੈ ਗਈਆਂ ਤੇ ਰਸਤੇ 'ਚ ਇੱਕ ਵਾਰੀ ਰੁਕਣ ਲੱਗੇ, ਰੁਕ ਕੇ ਕੋਈ ਚਾਹ ਸ਼ਾਹ ਪੀਨੇ ਮੋਟਰਵੇ ਤੇ। ਇਸ ਵੇਲੇ ਅਸੀਂ ਸੁੱਖੇ ਕੀ ਬਹੁਤ ਵਧੀਆ ਬਣੇ ਨੇ, ਕਿਆਮੋਤਾਮ ਉਰਦੂ ਜਿਹਨਾਂ ਨੂੰ ਕਹਿੰਦੇ ਨੇ, ਰੈਸਟ ਏਰੀਆ ਤੁਸੀਂ ਕਹਿ ਲਓ, ਜਿਵੇਂ ਤੁਸੀਂ US ਕੈਨੇਡਾ 'ਚ ਵੇਖੇ ਹੋਣਗੇ ਸੇਮ ਉਸ ਟਾਈਪ ਦੇ ਬਣੇ ਨੇ। ਸੋ ਰੁਕਦੇ ਹਾਂ, ਪਹਿਲਾਂ ਕੁਝ ਖਾ ਪੀ ਕੇ ਤੇ ਫਿਰ ਆਪਾਂ ਲੈਲਪੁਰ ਵੱਲ ਵੱਧਦੇ ਹਾਂ। ਇਹ ਆ ਜੀ ਸਾਡੇ ਕਿਆਮੋਤਾਮ, ਕੀ ਕਹਿੰਦੇ ਇਹਨਾਂ ਨੂੰ ਭਲਾ? ਕਿਆਮੋਤਾਮ। ਕਿਆਮੋਤਾਮ, ਕਿਆਮੋਤਾਮ, ਰੈਸਟ ਏਰੀਆ ਨੂੰ ਉਰਦੂ 'ਚ ਕਿਆਮੋਤਾਮ, ਤਾਮ ਤਾਮ, ਕਿਆਮੋਤਾਮ। ਹਾਂ ਇਹ ਤਾਂ ਸਾਨੂੰ ਕੁਝ ਨਹੀਂ ਸਮਝ ਆ ਰਿਹਾ। ਮੈਨੂੰ ਲੱਗਦਾ ਅਰਬੀ ਜਾਂ ਫਾਰਸੀ ਦਾ ਵਰਡ ਹੋਣਾ, ਮੈਨੂੰ ਪਤਾ, ਮੈਨੂੰ ਵੀ ਨਹੀਂਗਾ, ਉਰਦੂ ਦਾ ਨਹੀਂਗਾ। ਹਾਂ ਹਾਂ ਕੀ ਖਾਣਾ ਭੈਣ? ਅਸੀਂ ਕਿਆਮੋਤਾਮ ਤੇ ਫੋਟੋ ਖੜੇ ਹੀ ਖਾਵਾਂਗੇ ਅਸੀਂ, ਤਾਂ ਦੇਖਾ ਜਾ ਨਹੀਂ ਕੁਝ। ਅੱਜ ਤਾਂ ਖਾਈ ਜਾਂਦੇ ਆ ਸਵੇਰ ਦੇ ਯਾਰ। ਅੱਛਾ ਫੋਟੋ ਹੀ ਖਾਵਾਂਗੇ। ਨਹੀਂ ਸਭ ਵੇ ਦਰਾਜ ਖਾ ਲਿਆ ਤੇ ਹੁਣ ਕੀ ਖਾਣਾ? ਆ ਦੇਖੋ ਸਮਝ ਆਉਂਦੀ ਹੈ ਕੁਝ? ਅਸੀਂ ਫੋਟੋ ਦੇਖ ਕੇ ਦੱਸ ਸਕਦੇ ਇਹ ਰਿਹਾ ਆਮਲੇਟ 140 ਦਾ, ਫਰਾਈ ਅੰਡਾ 99 ਦਾ, ਪਰਾਠਾ 120 ਦਾ। ਵੈਸੇ ਆ ਰੇਟ ਲਿਸਟ ਜਿਹੜੀ ਹੈ ਨਾ, ਇਹ ਮੈਂ ਦੱਸਦਾ ਵੀ ਜਿਹੜੇ ਰੈਸਟ ਏਰੀਆ ਇੱਥੇ ਡਬਲ ਪ੍ਰਾਈਸਸ ਹੁੰਦੀਆਂ ਨੇ। ਅੱਛਾ ਕਿਉਂਕਿ ਇਹਨਾਂ ਨੂੰ ਵੱਧ ਟੈਕਸ ਵੱਧ ਦੇਣਾ, ਟੈਕਸ ਵੱਧ ਪੈਂਦਾ ਵਾ, ਫਿਰ ਇਹਦਾ ਠੇਕਾ ਹੁੰਦਾ, ਫਿਰ ਪੈਸੇ ਵੱਧ ਦੇਣੇ ਪੈਂਦੇ। ਕਿਉਂਕਿ ਲੋਕਲ ਲਾਗੇ ਸ਼ਹਿਰ ਕੋਈ ਨਹੀਂ ਦਾ, ਦੂਰੋਂ ਮੰਗਵਾਉਣਾ ਪੈਂਦਾ ਸਾਰਾ ਕੁਝ, ਇਸ ਤੋਂ ਮਹਿੰਗੇ ਦਿੰਦੇ ਆ। ਜੇ ਬਾਹਰ ਪਾਣੀ ਦੀ ਬੋਤਲ 100 ਦੀ ਤੇ ਮੈਨੂੰ ਲੱਗਦਾ 200 ਦੀ ਦਿੰਦੇ ਹੋਣੇ। ਫਿਰ ਜਵਾਬ ਹੀ ਸਮਝੀਏ ਹੁਣ। ਕਿਉਂ ਬਾਈ ਹੋਰ ਇੱਕ ਮਿੰਟ, ਫਿਰ ਜਵਾਬ ਹੀ ਸਮਝੀਏ। ਇੱਥੇ ਪਾਣੀ ਦੀ ਬੋਤਲ ਕਿੰਨੇ ਦੀ ਦਿੰਦੇ ਜੇ? ਪਾਣੀ ਦੀ ਬੋਤਲ ਸਾਰੇ 200 ਰੁਪਏ ਦੀ ਹੈ। ਰੈਸਟੋਰੈਂਟ ਦੇ ਵਿੱਚ ਸ਼ਾਪ ਦੀ ਜਿਹੜੀ 120 ਰੁਪਏ ਦੀ ਹੈ। ਹਾਂ ਉੱਥੇ ਸੈਲਫ ਸਰਵਿਸ ਹੁੰਦੀ ਨੇ, ਖੁਦ ਪੇ ਕਰਨੀ। ਇੱਥੇ ਫਿਰ ਅਸੀਂ ਖਾਣੇ ਨਾਲ ਸਭ ਕਰਨੀ ਹੁੰਦੀ ਹੈ। ਹੁਣ ਬੱਤੀ ਰੈਸਟੋਰੈਂਟ ਦਾ ਫਿਰ ਥੋੜਾ ਇੰਨਾ ਹੁੰਦਾ ਹੈ ਮਹਿੰਗਾ। ਨਹੀਂ ਉਹ ਉੱਥੋਂ ਲਿਆ ਕੇ ਸੀ ਦਿਨ ਦੇ 80 ਰੁਪਏ। ਨਹੀਂ ਖਾਣੇ ਦੇ ਨਾਲ ਮਤਲਬ ਦੇਣੀ ਹੁੰਦੀ ਨੇ, ਇਸ ਤਰ੍ਹਾਂ ਕਰਕੇ। ਨਾ ਵੀ 200 ਰੁਪਏ ਦੀ। ਵੈਸੇ ਨਾਰਮਲ ਤੇ 100 ਦੀ ਹੈ ਨਾ? ਨਹੀਂ ਨਾਰਮਲੀ ਸਾਰੇ ਤਕਰੀਬਨ 130 ਰੁਪਏ ਜਿਹੜਾ ਨਾ ਉਹ ਸ਼ਾਪ ਦਾ ਰੇਟ ਹੈ। ਜਿਹੜੀ ਸ਼ਾਪ 130। 130। ਤੇ ਕੀ ਆ ਤੁਹਾਡੇ ਕੋਲ ਹੈਗਾ ਖਾਣ ਲਈ? ਸਾਡੇ ਕੋਲ ਚਿਕਨ ਕੜਾਈ ਵੀ ਹੈ, ਮਟਨ ਕੜਾਈ ਵੀ ਹੈ, ਹਾਂ। ਦੇਸੀ ਮੁਰਗਾ ਹੈ, ਫਿਸ਼ ਬਗੈਰ ਕੰਡੇ ਤੋਂ ਹੈ। ਹਾਂ। ਦੇਸੀ ਮੁਰਗਾ ਅਸੀਂ ਖੁਦ ਜ਼ਬਾ ਕਰਕੇ ਦੇਈਦਾ ਹੈ, ਕੱਚਾ ਵੀ ਰੱਖਿਆ ਹੁੰਦਾ ਹੈ। ਹਾਂ ਅਗਰ ਕਿਸੇ ਦੀ ਕਸਟਮਰ ਦੀ ਡਿਮਾਂਡ ਦੇ ਮੁਤਾਬਕ ਜਿਹੜਾ ਉਸ ਦੇ ਮੁਤਾਬਕ ਉਹਨੇ ਵੈਜ ਹੀ ਕੀ ਹੈ ਜੇ ਕਿ ਕੋਈ ਚਿਕਨ ਨਾ ਖਾਂਦਾ ਹੋਏ? ਉਹ ਸਭ ਦਾਲ ਮਾਸ਼ ਹੈ, ਦਾਲ ਚਨਾ ਹੈ, ਹਾਂ ਸਬਜ਼ੀ ਆਲੂ ਗਾਜਰ ਮਟਰ, ਉਹ ਜਿਹੜੀ ਰੂਟੀਨ ਵਾਈਜ਼ ਚੱਲਦੀ ਨਾਲ। ਕਾਲੇ ਛੋਲੇ ਹੈਗੇ? ਹਾਂਜੀ ਕਾਲੇ ਛੋਲੇ ਜੀ। ਲੇਕਿਨ ਉਹ ਅਸੀਂ ਕੜੀ ਮੰਗੂ ਕੜੀ? ਨਹੀਂ ਕੜੀ ਨਹੀਂ, ਕਾਲੇ ਛੋਲੇ ਕੜੀ ਜਿਹੜੇ ਖਾਣੀ। ਅਸੀਂ ਆਪਣੇ ਸਟਾਫ ਵਾਸਤੇ ਬਣਾਏ ਦੇ ਨੇ ਹਾਂ ਤੇ ਕਸਟਮਰ ਵਾਸਤੇ ਮੇਰੇ 3 ਚੀਜ਼ਾਂ ਹੁੰਦੀਆਂ। ਹਾਂ। ਕੀ ਖਾਣਾ ਬਈ ਦੱਸੋ? ਪਰ ਨਾ ਹੀ ਸਮਝੀਏ। ਲੋ ਵੀ ਖਾਧੀ ਕੋਈ ਸ਼ੈ ਨਹੀਂ, ਇਸ ਤੋਂ ਨਹੀਂ ਖਾਧੀ ਵੀ ਘਰ ਬਣਿਆ ਸਾਰਾ ਕੁਝ। ਜੇ ਇੱਥੇ ਖਾ ਲਿਆ ਫਿਰ ਘਰੋਂ ਜਾ ਕੀ ਖਾਣਾ? ਸਵਾਲ ਪੈਦਾ ਇਹ ਹੁੰਦਾ, ਕਿਉਂ ਜੀ? ਜੀ ਜੀ ਜੀ। ਸਵਾਲ ਇਹ ਪੈਦਾ ਹੁੰਦਾ ਵੀ ਜੇ ਇੱਥੋਂ ਖਾ ਲਿਆ ਤੇ ਘਰੋਂ ਕੀ ਖਾਣਾ? ਘਰੋਂ ਹੀ ਖਾਣਾ ਸਾਰਾ ਕੁਝ ਖਾਣਾ। ਹਾਂ ਫਿਰ ਇੱਥੋਂ ਆਪਾਂ ਨਹੀਂ ਖਾਧਾ, ਪੈਸੇ ਵੀ ਬਚ ਗਏ ਤੇ ਦੋਰੇ ਨਹੀਂ ਲੱਗਣੇ। ਪੈਸੇ ਦੀ ਬਾਹਲੀ ਫਿਕਰ ਰਹਿੰਦੀ ਆ ਹੈ। ਪੈਸੇ ਦਾ ਬਦਲਾ ਕੇ ਲਿਆਂਦੇ, ਭਾਅ ਵੀ ਚੰਗਾ ਮਿਲ ਗਿਆ ਤੇ ਫਿਰ ਮੈਂ ਕਿਹਾ ਵੀ
ਤਾਂਿਓ ਸਭ ਫੜ ਲੇ ਚਲੋ ਚਲੀਏ ਹੁਣ ਹਨੇਰਾ ਹੋਣ ਡਿਆ ਆਪਾਂ ਘਰ ਚਲੀਏ ਫਟਾਫਟ ਤੇ ਖਾ ਪੀ ਲਈਏ ਜਾ ਯਾਰ ਇਹਦੀ ਲਾਈਟ ਖੁਸ਼ੀ ਲਓ ਵੀ ਘਰੇ ਪਹੁੰਚ ਗਏ ਤੇ ਅੱਗੋਂ ਸਮੀ ਜੱਟ ਵੀ ਪਹੁੰਚ ਗਿਆ। ਮੈਂ ਤੇ ਡੀਕਣ ਡਿਆ ਹੋਰ ਸਾਈਂ ਜੀ ਡੀਕਣ ਡਿਆ ਕਹਿੰਦਾ ਮੈਂ ਡੀਕਣ ਡਿਆ ਤੇਲ ਲੈ ਕੇ ਤਾਂ ਖੜੇ ਨੇ ਤੇ ਪ੍ਰਾਹੁਣੇ ਆਏ ਤੇਲ ਚੋਦ ਹੈ ਉਹ ਤੇਲ ਪਹਿਲਾਂ ਹੀ ਪਾਤਾ ਘੰਟਾ। ਹੋਰ ਜੀ ਜੱਟ ਬੰਦਿਆਂ ਸਾਹਿਬ 'ਚ ਪਤਾ ਕਾਹਦੇ 'ਚ ਪਤਾ ਠੀਕ ਠਾਕ ਜੀ। ਹਾਂਜੀ ਹਾਂਜੀ ਬੰਦਿਆਂ 'ਚ ਪਤਾ ਕਾਹਦੇ 'ਚ ਪਤਾ ਚਲੋ ਮੈਂ ਸਮਾਨ ਸਮੂਨ ਲੈ ਕੇ ਇਹ ਦੇਖ ਬਾਈ ਪੈਸੇ ਵਾਲਾ ਬੰਦਾ ਹੋ ਗਿਆ ਇਹ ਓ ਡਾਲਰ ਆਣ ਲੱਗ ਗਏ ਡਾਲਰ। ਹੈ ਨਾਸਿਰ ਬਾਈ ਡਾਲਰ ਪੈਸੇ ਆ ਦੇਖੋ ਕੱਪੜੇ ਕੁਪੜੇ ਤੋਂ ਪਤਾ ਲੱਗਦਾ ਪੈਸੇ ਵਾਲਾ ਬੰਦਾ ਹੋ ਗਿਆ ਬ੍ਰਾਂਡਡ ਸ਼ਰਟਾਂ ਬ੍ਰਾਂਡਡ ਸ਼ਰਟ ਪੈਂਟਾਂ ਬੂਟ ਨੈਕੀ ਦੇ ਵਾਹ ਕੀ ਬਾਤ ਉਹੀ ਪੁਰਾਣੇ ਹਾਂ ਨਾ ਨਾ ਨਹੀਂ ਬੂਟ ਤਾਂ ਹੁਣ ਆਏ ਆ। ਹੋ ਗਿਆ ਪੈਸੇ ਵਾਕਈ ਹੋ ਗਿਆ ਬਾਈ ਪੈਸੇ ਵਾਲਾ ਬੰਦਾ ਹੋ ਗਿਆ। ਲਓ ਵੀ ਲੇਟ ਬਹੁਤ ਸਾਰੇ ਹੋ ਗਏ ਆਪਾਂ ਤੇ ਵੀਰ ਸਿੰਘ ਹੁਣਾਂ ਲਾਤਾ ਤੇ ਮੁੰਡਾ ਮੇਰਾ ਨਹੀਂ ਜਾਗਦਾ ਜਾਂਦਾ ਮੈਨੂੰ ਝੂਟਾ ਦੇ ਕੇ ਆਓ ਤੇ ਇਹਨੂੰ ਥੋੜਾ ਜਿਹਾ ਘੁਮਾ ਲਵਾਂ ਫਰਾ ਲਵਾਂ ਤੇ ਫਿਰ ਸੌਣਾ ਆਪਾਂ ਕਿਉਂਕਿ ਸਵੇਰੇ ਆਪਾਂ ਵੀਰ ਸਿੰਘ ਹੁਣਾਂ ਦਾ ਪਿੰਡ ਆ ਇੱਥੇ ਉੱਥੇ ਉਹਨਾਂ ਨਾਗੋ ਕੀ ਸਰਲੀ ਉੱਥੇ ਜਾਣਾ ਆਪਾਂ ਸੁਖਤੇ ਉੱਠ ਕੇ। ਸੋ ਕੱਲ ਤੁਹਾਨੂੰ ਮਿਲਾਂਗੇ ਨਵੇਂ ਵਲੌਗ ਦੇ ਨਾਲ। ਸੋ ਕੱਲ ਤੁਹਾਨੂੰ ਮਿਲਦੇ ਇੱਕ ਨਵੇਂ ਵਲੌਗ ਦੇ ਵਿੱਚ। ਰੱਬ ਰਾਖਾ।